मसीत दे नलके थले नहाओ। मेरी गल सुनो तुसी छेती कर लो ना। तेरा केड़ा क्या ऐसा काम रह गया जो छेती कर लिए? तेरी बड़ी मेहरबानी, एडा छेती नहीं हुंदा किसी कोलों। कई लोग ऐसे हुंदे ने ना भी जिन्हां कोल छेती नहीं हुंदा। ये काम सुकून नाल होण वाले आ। अग लगी पई उधर होके खलो, मैं तेन 2-3 फूका मार के दम करदा। समझ नहीं रहे मेरी गल। एकदम अपनी हैडलाइट मेरे उत्ते लैन नहीं है। मैनू लगदा मेरा बड़ा ऑपरेशन होने लगा। इस तरह बंदे का वजू टुट जाता है। वजू नहीं, हड्डी भी टुट जाती है। मेरी गल सुनो मैनू एक गल दा जवाब देवो। तुसी मैनू सुहाग रात ते पाओगे की? मैं तानू पूरा 9 इंच दा लॉकेट पाऊंगा। है इन्ना वड्डा? हाँ, पहले 6 इंच का सी, 2 इंच का मेरे को लिया सू। और तुसी ये ज़हन च रखो हुण इहदा लॉकेट छोटा हो गया। मैं इहनू हदिया करता हदिया। ते जानू मैनू एडा लॉकेट चाहिदा। इजी हो जा। हां टेंशन नहीं लेनी। आए दी बात बासमती का टोटा अंदर जाके फोलदा है। ला। तेरे एडा बड़ा लॉकेट पाना, तेरे को इंज करके टुरिया नहीं जाना। तू इंज ही रहना। हाय की होया तू सहेलियां ने कहना हा लॉकेट जिहा पवा लिया। अच्छा हाँ जी। अच्छा मेरी गल सुनो मैनू पहले ये दसो तुसी विआह ते बाद मैनू रखोगे किथे? चलो कोई गल नहीं, जो कुड़ी वाले ने जिथों दा मर्जी कह सकते। जानू की पूछ रहे सी तुसी? मैं ये कह रही सी विआह तो बाद मैनू रखोगे किथे तुसी? ए तुसी दसना, मैं सिर्फ रखना है। हैं जगह दा तुसी दसो। जानू तुसी किथे रखोगे? सराहने वाले पासे सिरन उत्थे इजी प्यार रहेगा, तेन डर नहीं लगेगा। सज्जे पासे रखी, खब्बा पासा तेरा सौ जांदा हुंदा। अच्छा मेरी गल सुनो विआह तो बाद ਅਸੀਂ ਹਨੀਮੂਨ ਤੇ ਕਿੱਥੇ ਜਾਵਾਂਗੇ? हाय हाय जंगल च। ਹੈ ਹਾਂ ਮੈਂ ਮਰਜ਼ੀ ਮੈਂ ਨਹੀਂ ਉੱਥੇ ਜਾਣਾ। क्यों? ਜੇ ਉੱਥੇ ਸ਼ੇਰ ਆ ਗਿਆ ਤੇ ਤੇ ਫਿਰ ਹਨੀਮੂਨ ਵੀ ਉਹੀ ਮਨਾ ਲੇਗਾ। ਸਾਨੂੰ ਕਿਹੜੀ ਜ਼ਰੂਰਤ ਪਈ ਹੈ ਫਿਰ? ਅਸੀਂ ਕਿੱਥੇ ਜਾਵਾਂਗੇ ਹਨੀਮੂਨ ਵਾਸਤੇ? हाँ जी। ਕਿੱਥੇ ਜਾਵਾਂਗੇ? हनीमून किथे मनावांगे? ਹਾਂ तू ऐसा कह तू अपनी हनीमून के ले आई, ਅੱਛਾ मैं अपना मून के ले आवांगा। दोनों एक दूसरे का मुंह तक करावांगे तो हनीमून। अच्छा मेरी गल सुनो ਵਿਆਹ ਤੋਂ ਬਾਅਦ ਮੇਰੀ ਇੱਕ ਸ਼ਰਤ ਹੈ ਜੇ ਮੰਨੋਗੇ ਤੇ ਦੱਸੋ ਜੀ। ਮੈਨੂੰ ਕੋਈ ਵੀ ਬੰਦਾ ਮੇਰੇ ਘਰ ਮਿਲਣ ਆਏ ਤੁਸੀਂ ਮੈਨੂੰ ਪੁੱਛਣਾ ਨਹੀਂ ਉਹ ਕੌਣ ਹੈ। ਇਹ ਤੁਸੀਂ ਵਿਆਹ ਕਰ ਰਹੇ ਹੋ ਕਿਉਂਕਿ ਜਗ੍ਹਾ ਦਾ ਅਰੇਂਜ ਕਰ ਰਹੇ ਹੋ ਵੀ ਬੰਦੇ ਤੈਨੂੰ ਮਿਲਣ ਆਈ ਜਾਣ, ਮੈਂ ਅੱਗੋਂ ਉਹਨਾਂ ਨੂੰ ਚਾਹ ਪੇਸ਼ ਕਰਨ ਦੇ ਆਵਾਂ। ਇਹ ਤੂੰ ਵਿਆਹ ਕਰਨਾ ਕਿ ਮੈਨੂੰ ਬਗੈਰਤ ਕਰਨਾ ਹੈ? ਜਾਨੋ ਤੁਸੀਂ ਵੀ ਮੈਨੂੰ ਮਨਾ ਨਹੀਂ ਕਰਨਾ। ਅੱਛਾ ਜੋ ਮਰਜ਼ੀ ਆਏ ਮੈਨੂੰ ਮਿਲਣ। पैसे देंगे ना? ਪੈਸੇ ਵੇ ਬੜੇ मैं उन्होंने को नहीं मंगने, मैं सिर्फ रुमाल अगे फेरना। एक मिनट है नी मां सदके जाए। ओ पुत्र केड़े कम्मां च पैन लगी है? अच्छा करो, तू भी 50-60 हज़ार लैन आई है। ਸਾਡੀਆਂ ਗੱਲਾਂ 'ਚ ਨਹੀਂ ਰਲਣਾ। ਇਹ ਦੇਖ ਲੈ ਵੀ ਇਹਦੀ ਮਾਂ ਵੀ ਇਹਨੂੰ ਡਰਾਮਾ ਵਿਖਾਉਣ ਲਈ ਆਈ ਸੀ। ਇਹ ਵੀ ਅਸੀਂ ਹੱਥ ਹੀ ਫੜਿਆ ਸੀ। ਹਾਂ ਚਲੋ ਅਸੀਂ ਦੋਵੇਂ ਇੱਕੋ ਜਿਹੇ ਹੋ ਗਏ। ਜਾਨੋ जी ਅੱਗ ਲੱਗੀ ਪਈ ਹੈ। ਉਹ ਯਾਰ ਗੱਲ ਸੁਣ ਮੇਰੀ। यार एक मैं नहीं समझ आती। मैं किसी पहाड़ के थले आ जाना। ਗੱਲ ਸੁਣ, ਤੇਰੇ ਕੋਲੋਂ ਅੱਗ ਬੁਝਣੀ ਨਹੀਂ, ਵੱਡਾ ਚੁੱਲ੍ਹਾ ਮੈਨੂੰ ਦੇ ਦੇ। उधर लकड़ा तोड़ ला। ਹੈਂ? ਮੇਰੀ ਗੱਲ ਨਹੀਂ ਸਮਝ ਰਹੇ। ਅੱਗ ਲੱਗੀ ਪਈ ਹੈ। मुंह नाल गल करो, भांडे ना हिलाओ। मेहरबानी ਮੇਰੀ ਗੱਲ ਸੁਣੋ ਹੁਣ ਬਸ ਕਰੋ ਤੁਸੀਂ ਛੇਤੀ ਕਰ ਲੋ। ਤੈਨੂੰ ਸਿਰਫ ਇੰਨਾ ਹੀ ਪਤਾ ਵੀ ਛੇਤੀ ਕਰ ਲਓ? ਹਾਂ ਤੇ ਹੋਰ ਕੋਈ ਗੱਲ ਨਹੀਂ, ਬੰਦਾ ਜ਼ਿੰਦਗੀ ਦੀ ਹੋਰ ਵੀ ਡਿਸਕਸ ਕਰਦਾ ਹੈ। ਹੋਰ ਕਿਹੜੀ? ਕਿ ਅਸੀਂ ਜਾਨੋ ਮੇਰੀ ਗੱਲ ਸੁਣੋ। ਹਾਂਜੀ। ਤੁਸੀਂ 90 ਰੂਟ ਤੇ ਗੱਡੀ ਕਿੰਨੀ ਦੇਰ ਚਲਾ ਲੈਂਦੇ ਹੋ? जे ते होवे ना गड्डी ਹਾਂ नवी, ਹਾਂ फिर मैं 4 घंटे चला लेना। ਅੱਛਾ जे गड्डी होवे चलदी चलांदी, ਤੇ फिर बस अद्धा घंटा 15 मिनट। ਬਸ गड्डी तेल मार छुटन लग पैंदी ना।
ਮੇਰੀ ਗੱਲ ਸੁਣੋ ਤੁਸੀਂ ਗੱਡੀ ਚਲਾ ਲੈਂਦੇ ਹੋ ਹਾਂ ਮੈਂ ਚਲਾ ਲੈਣਾ ਮੈਂ ਤਾਂ ਵੱਡੀਆਂ ਵੱਡੀਆਂ ਗੱਡੀਆਂ ਚਲਾ ਲੈਣਾ ਮੈਂ ਤਾਂ ਟਰੱਕ ਚਲਾ ਲੈਣਾ ਟਰੱਕ ਵੀ ਚਲਾ ਲੈਂਦੇ ਹੋ ਹਾਂਜੀ ਹੈ ਮੈਂ ਵੱਡੇ ਗੇਅਰ ਤੋਂ ਇਲਾਵਾ ਮੈਨੂੰ ਮਜ਼ਾ ਹੀ ਨਹੀਂ ਆਉਂਦਾ ਨਹੀਂ ਵੱਡਾ ਗੇਅਰ ਹੋਵੇ ਗੇਅਰ ਵੱਡਾ ਹੋਵੇ। ਇਹ ਛੋਟੀ ਜਿਹੀ ਗੱਡੀ ਦਾ ਕੀ ਛੋਟਾ ਜਿਹਾ ਗੇਅਰ ਇੰਜ ਕਰਕੇ ਇਹ ਪਹਿਲਾ ਤੇ ਇਹ ਦੂਜਾ ਤੇ ਇਹ ਤੀਜਾ ਫਿਰ ਚੌਥਾ ਹਾਂ ਮਜ਼ਾ ਇਹ ਵੇ ਕਿ ਪਹਿਲਾ ਵੀ ਉੱਥੇ ਤੇ ਚੌਥਾ ਵੀ ਉੱਥੇ ਹੀ ਜਾਵੇ ਹਾਂ ਈਜ਼ੀ ਨੇ ਲੈਣਾ ਮੇਰੇ ਭਰਾ ਨੂੰ ਪਹੁੰਚ ਜਾਣਾ ਇਹ ਸੀਰ ਵਾਲੀ ਟੋਪੀ ਹੈ ਇਹ ਟੋਪੀ ਸੀਰ ਵਾਲੀ ਈਜ਼ੀ ਹੋ ਜਾ ਇਹ ਨਹੀਂ ਫੜੀ ਜਾਨੋ ਇਹ ਅੱਗ ਲੱਗੀ ਪਈ ਉਹ ਚਾਚਾ ਯਾਰ। ਜੀ ਉਹ ਚਾਚਾ ਜੀ ਪਤੀਲੀਆਂ ਘਰ ਰੱਖੋ ਯਾਰ ਇਹ ਕੁੜੀ ਨੂੰ ਜਿੰਨੀ ਅੱਗ ਲੱਗੀ ਹੈ ਨਾ ਇਹਦਾ ਵਿਆਹ ਕਿਸੇ ਫਾਇਰ ਬ੍ਰਿਗੇਡ ਵਾਲੇ ਨਾਲ ਕਰ ਦਿਓ ਕਿਉਂਕਿ ਉਹੀ ਅੱਗ ਬੁਝਾ ਸਕਦਾ ਤੇਰੀ ਹਿੰਮਤ ਨਹੀਂ ਬੇਟਾ ਈਜ਼ੀ ਹੋ ਜਾ ਤੈਨੂੰ ਮੈਂ ਤਰੀਕਾ ਦੱਸਣਾ ਹਾਂ ਪਿਛਲੇ ਨਹਿਰ ਤੇ ਜਾ ਹਾਂ ਇੱਕ ਲੱਤ ਉਧਰ ਰੱਖ ਇੱਕ ਉਧਰ ਰੱਖ ਅੱਛਾ ਜਿੱਥੇ ਅੱਗ ਲੱਗੀ ਉੱਥੇ ਛਿੱਟੇ ਮਾਰ ਗੈਰਤ ਇਨਸਾਨ ਬਾਜ਼ੂ ਆਂਦੀ ਅੱਗ ਲੱਗੀ ਹੈ ਅੱਗ ਲੱਗੀ ਪਈ ਉਹ ਚਾਚਾ ਜੀ ਇਹ ਆਪਣੀ ਧੀ ਨੂੰ ਇਹ ਬੱਚ- ਤੂੰ ਮਲੰਗਾ ਦੇ ਕੱਪੜੇ ਪਾਓ ਆਓ ਜਨਾਬ ਜੀ 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 ਇੱਧਰ ਆਓ ਜ਼ਰਾ ਜੀ ਜੀ ਗੱਲਬਾਤ ਹੋ ਗਈ ਮੁੰਡਿਆਂ ਦੀ ਜੀ ਬੱਚਿਓ ਹੈਪੀ ਜੇ ਤੁਸੀਂ ਹੁਣ ਤੇ ਸਾਨੂੰ ਵੀ ਅੱਗ ਲੱਗਣ ਵਾਲੀ ਹੋ ਗਈ ਬੱਚੇ ਤੁਹਾਨੂੰ ਪਸੰਦ ਨੇ ਹਾਂਜੀ ਹਾਂਜੀ ਜੀ ਆ ਮੈਨੂੰ ਬੱਚੀਆਂ ਤੁਹਾਡੀਆਂ ਮੈਨੂੰ ਪਸੰਦ ਨੇ ਜੀ ਠੀਕ ਹੈ ਰਿਸ਼ਤੇ ਹੋ ਗਏ ਪੱਕੇ ਹਾਂ ਪੱਕੇ ਖੱਟੇ ਠੀਕ ਖਜੂਰ ਪਹਿਲਵਾਨ ਜੀ ਹਾਂ ਜਨਾਬ ਜਿਹੜਾ ਕਬਜ਼ਾ ਨਹੀਂ ਛਡਾਇਆ ਉਹਨਾਂ ਪੇਮੈਂਟ ਕਰ ਦਿੱਤੀ ਜੇ ਤੇ ਆਪਣਾ ਪਹਿਲਵਾਨ ਜੀ ਜਿਹਨੂੰ ਤੁਸੀਂ ਲੱਤਾਂ ਦੇ ਫੈਰ ਨਹੀਂ ਮਾਰੇ ਪਤਾ ਨਹੀਂ ਉਹਨੇ ਮਰਨਾ ਹੈ ਕਿ ਬਚਣਾ ਅੱਲਾ ਦਾ ਮਾਰੇ ਅੱਲਾ ਕੋ ਜਾਣ ਦਿਓ ਇਹ ਕੀ ਬਕਵਾਸ ਕਰਕੇ ਗਿਆ ਇਹ ਰੋਜ਼ਾਨਾ ਖਾਬ ਵੇ ਕਿ ਸਾਨੂੰ ਪਤਾ ਮੇਰੇ ਨਾਲ ਝੂਠ ਬੋਲਿਆ ਤੁਸੀਂ ਕੀ ਹੋਇਆ ਜਨਾਬ ਪੂਰੇ ਮਹੱਲੇ ਨੇ ਕਿਹਾ ਨੇਕ ਨੇ ਉਹ ਬਸ ਕਰੇ ਲਾਨਤ ਤੋਂ ਸੰਭਾਲੇ ਤੇ ਉਹ ਤੁਸੀਂ ਤੇ ਲੋਕਾਂ ਦੀਆਂ ਗਰੀਬ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਜੇ ਉਹ ਤੁਸੀਂ ਤੇ ਕਬਜ਼ਾ ਗਰੁੱਪ ਜੇ ਓਏ ਓਏ ਸ਼ਕਲ ਮੋਮਨਾ ਕਰਤੂਤ ਕਾਫਰਾਂ ਅੱਲਾ ਦਾ ਮਾਲ ਹੈ ਅੱਲਾ ਦਾ ਮਾਲ ਓਏ ਬਕਵਾਸ ਬੰਦ ਕਰ ਉਹ ਤੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦਾ ਓਏ ਉਹਨਾਂ ਨੂੰ ਮਾਰਨਾ ਉਹ ਮੈਨੂੰ ਕੋਈ ਰਿਸ਼ਤੇ ਮਨਜ਼ੂਰ ਨਹੀਂ ਔਰ ਚੁੱਕੇ ਆਪਣੇ ਬੰਦੇ ਉਹ ਜਨਾਬ ਬੱਚਾ ਉਹ ਬਕਵਾਸ ਕਰ ਗਿਆ ਓਏ ਕਿਹੜੀ ਬਕਵਾਸ ਮੈਂ ਆਪਣੇ ਕੰਨੀ ਸੁਣ ਲਈ ਪੂਰੇ ਮਹੱਲੇ ਨੇ ਤਾਂ ਸਫਾਈ ਕਰ ਲਈ ਡੈਡੀ ਕਿੱਥੇ ਜਾਣਾ ਹੈ ਡੈਡੀ ਉਹ ਡੈਡੀ ਅੱਗ ਲੱਗੀ ਡੈਡੀ ਓਏ ਚਾਚਾ ਜੀ ਐਵੇਂ ਲੜੀ ਜਾਂਦੇ ਹੋ ਬੱਚੀ ਘੜੀ ਮੁੜੀ ਹੀਟਰ ਅੱਗੇ ਕਰਨ ਦੀ ਹੈ ਉਹਨੂੰ ਅੱਗ ਲੱਗੀ ਹੈ ਤੰਦੂਰ ਦੀ ਮੋੜੀਏ ਕੋ ਕਪੜਾ ਚੁੱਕ ਲੋ ਡੈਡੀ ਨਾ ਡੈਡੀ ਚਲੋ ਚਾਚਾ ਜੀ ਗੱਲ ਤੇ ਸੁਣੋ ਚਾਚਾ ਜੀ ਗੱਲ ਤੇ ਸੁਣੋ ਇੱਧਰ ਮਾਰੋ ਅੱਬਾ ਜੀ ਹੁਣ ਜਦੋਂ ਨਹੀਂ ਬੱਚੀਆਂ ਹੱਥ ਆਉਣਗੀਆਂ ਅੱਗ ਲੱਗੀ ਪਈ ਛੇਤੀ ਕਰ ਲੈ ਆ ਜਾ ਇੱਧਰ ਆ ਤੇਰੇ ਮੂੰਹ 'ਚ ਦੋ ਬਦਾਮ ਦੀਆਂ ਗਿਰੀਆਂ ਸਨ ਕਿੱਥੇ ਗਈਆਂ ਉਧਰ ਦੀਆਂ ਆ ਦੇਖ ਲਓ ਆ ਗੱਲ ਹੁੰਦੀ ਜੇ ਜਿੰਨੀ ਦੇਰ ਤੱਕ ਤੁਸੀਂ ਸ਼ਰੀਫ ਬਣ ਕੇ ਰਹੇ ਹੋ ਉਹ ਰਿਸ਼ਤਿਆਂ ਲਈ ਰਾਜ਼ੀ ਰਿਹਾ ਜਦੋਂ ਉਹਨੂੰ ਪਤਾ ਲੱਗਾ ਕਿ ਤੁਸੀਂ ਬਦਮਾਸ਼ ਹੋ ਆਪਣੀਆਂ ਧੀਆਂ ਨੂੰ ਲੈ ਕੇ ਇੱਥੋਂ ਚਲਾ ਗਿਆ ਸ਼ਰਾਫਤ ਇਹ ਚੀਜ਼ ਹੁੰਦੀ ਜੇ ਬਸ ਬਸ ਅਬਾ ਹਾਂ ਹੁਣ ਅਸੀਂ ਇਸ ਘਰ 'ਚ ਉਦੋਂ ਹੀ ਆਵਾਂਗੇ ਹਾਂ ਜਦੋਂ ਸਾਡੀ ਭੈਣ ਨਿਕਲ ਜਾਏਗੀ ਪਹਿਲੇ ਭੈਣ ਦਾ ਵਿਆਹ ਕਰੋ ਫਿਰ ਦੂਜੇ ਦਿਨ ਮੈਂ ਤੁਹਾਡਾ ਕਰ ਦਿਆਂਗਾ ਜਾਓ ਚੱਲ ਚੱਲ ਲਾੜਾ ਲੱਭ ਕੇ ਲਿਆਓ ਭੈਣ ਲਈ ਕੋਈ ਕੀ ਹੋਇਆ ਕਾਦੇ ਮਸਲੇ ਮੁੰਡੇ ਸਮਝਦੇ ਹੀ ਨਹੀਂ ਆ ਪਿਓ ਦੀ ਗੱਲ ਮੰਨ ਲੈਣ ਤੇ ਆਪਣੀ ਵੀ ਇੱਜ਼ਤ ਬਚਾ ਲੈਣ ਤੇ ਆਪਣੀ ਭੈਣ ਦੀ ਵੀ ਜਵਾਨ ਭੈਣ ਇਸ ਬਾਬੇ ਨੂੰ ਨਹੀਂ ਛੱਡਣਾ ਜੋ